ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਪਹਿਲਾ ਅਹਿਮ ਇਸ਼ੂ ਇਹ ਸੀ ਕਿ ਸਿੱਖਾਂ ਦੇ ਆਉਣ ਅਤੇ ਲੰਗਰ ਲਾਉਣ ਨੇ ਦਿੱਲੀ ਦੀਆਂ ਨਾਗਰਿਕਤਾ ਕਾਨੂੰਨੀ ਵਿਰੋਧੀ ਪ੍ਰਦਰਸ਼ਨਕਾਰੀ ਔਰਤਾਂ ਵਿੱਚ ਲਿਆਂਦਾ ਨਵਾਂ ਜੋਸ਼। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਅੱਜ ਆਪਾਂ ਜੋ ਅਗਲਾ ਇਸ਼ੂ ਹੈ ਅੱਜ ਦਾ ਉਹ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਪੰਛੀ ਆਲਣਾ ਬਣਾਉਂਦੇ ਨੇ ਔਰ ਪੰਛੀ ਉੱਡਦਾ ਹੈ, ਇੱਕ ਇੱਕ ਤੀਲਾ ਜਿਹੜਾ ਉਹ ਇਕੱਠਾ ਕਰਦਾ ਹੈ, ਉਦੋਂ ਇਹ ਨਜ਼ਰ ਵੀ ਨਹੀਂ ਆ ਰਿਹਾ ਹੁੰਦਾ ਕਿ ਵੀ ਇਹ ਤੀਲੇ ਨਾਲ ਕੀ ਹੋਏਗਾ ਜੀ। ਪਰ ਉਹ ਤੀਲੇ ਇਕੱਠੇ ਹੋ ਜਾਂਦੇ ਨੇ, ਫਿਰ ਉਹਨਾਂ ਵਿਚਲਾ ਮਿਸਤਰੀ ਬਾਹਰ ਆਉਂਦਾ ਹੈ ਔਰ ਕਿਵੇਂ ਉਸ ਨੂੰ ਉਹ ਬਣਾਉਂਦੇ ਨੇ ਕਿ ਉਸ ਦੇ ਵਿੱਚ ਉਹ ਮਹਿਫੂਜ਼ ਹੁੰਦੇ ਨੇ। ਮੀਂਹ ਆਏ, ਹਨੇਰੀ ਜਾਏ, ਦੂਜੇ ਤੀਜੇ ਉਹਨਾਂ ਦੇ ਆਲਣੇ ਇੰਟੈਕਟ ਹੁੰਦੇ ਨੇ, ਉਹਦੇ 'ਚੋਂ ਬੱਚੇ ਪਾਲਦੇ ਨੇ। ਫਿਰ ਉਹਦੇ 'ਚੋਂ ਉਹਨਾਂ ਨੂੰ ਜਦੋਂ ਉਹਨਾਂ ਦੇ ਖੰਭ ਨਿਕਲ ਆਉਂਦੇ ਨੇ, ਉੱਡਣਾ ਸਿਖਾਉਂਦੇ ਨੇ, ਧੱਕਾ ਦਿੰਦੇ ਨੇ ਉਹਦੇ 'ਚੋਂ, ਫਿਰ ਉਹ ਆਪਣਾ ਆਲਣਾ ਬਣਾਉਂਦੇ ਨੇ। ਸੋ ਮੈਂ ਦੇਖਦਾ ਵੀ ਇਸੇ ਤਰ੍ਹਾਂ ਜਦੋਂ ਕੋਈ ਕੌਮ ਬੇਘਰੀ ਹੋ ਜਾਏ ਜਾਂ ਉਸ ਦੀ ਨਾਅਹਲ ਲੀਡਰਸ਼ਿਪ ਇਤਿਹਾਸ ਦੇ ਮੌਕੇ ਗਵਾ ਲੇ ਜਾਂ ਕੋਈ ਐਸੀ ਬਦਬਖਤੀ ਆ ਜਾਏ ਕਿ ਉਹ ਉਜਾੜਾ ਆ ਜਾਏ, ਤੇ ਫਿਰ ਤੁਸੀਂ ਨਵੇਂ ਸਿਰਿਓਂ ਆਪਣੇ ਪੈਰਾਂ ਤੇ ਹੋਣ ਲਈ, ਤਾਬੇ ਆਉਣ ਲਈ, ਆਪਣਾ ਘਰ ਬਣਾਉਣ ਦੇ ਲਈ ਨਿੱਕਾ ਨਿੱਕਾ ਜਿਹੜਾ ਐਫਰਟ ਕਰਦੇ ਹੋ, ਤੀਲਾ ਤੀਲਾ ਵੀ ਪਿਕ ਕਰਦੇ ਹੋ, ਕਿਤੇ ਵੀ ਜਿਹੜੀ ਪ੍ਰਾਪਤੀ ਹੁੰਦੀ ਹੈ ਉਹ ਤੁਹਾਨੂੰ ਬਹੁਤ ਵੱਡੀ ਵੀ ਲੱਗਦੀ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਸਿੱਧਤ ਹੈ, ਡਾਇਰੈਕਟਡ ਹੈ ਉਸ ਪਾਸੇ ਵੱਲ ਜਿੱਥੇ ਤੁਹਾਡਾ ਇੱਕ ਦਿਨ ਆਲਣਾ ਹੋਏਗਾ ਔਰ ਤੁਸੀਂ ਉਸ ਆਲਣੇ ਦੇ ਵਿੱਚ, ਉਸ ਨੈਸਟ ਦੇ ਵਿੱਚ, ਉਸ ਘੌਂਸਲੇ ਦੇ ਵਿੱਚ ਉਸ ਨੂੰ ਆਪਣਾ ਘਰ ਕਹਿ ਸਕੋਗੇ। ਔਰ ਅੱਜ ਖਬਰ ਜਿਹੜੀ ਇੱਕ ਭਾਰਤੀ ਮੀਡੀਆ ਦਾ ਵੀ ਨੂੰ ਵੀ ਜਿਹੜਾ ਉਹ ਲਾਉਣਾ ਉਹਨਾਂ ਦੀ ਮਜਬੂਰੀ ਬਣੀ, ਉਹ ਇਹ ਹੈ ਕਿ 2020 ਦੇ ਵਿੱਚ ਜਿਹੜੀ ਅਮਰੀਕਾ ਦੇ ਵਿੱਚ ਮਰਦਮਸ਼ੁਮਾਰੀ ਹੋ ਰਹੀ ਹੈ, ਸੈਂਸਸ ਹੋ ਰਹੀ ਹੈ, ਹਰ 10 ਸਾਲ ਬਾਅਦ ਹੁੰਦੀ ਹੈ ਅਮਰੀਕਾ 'ਚ ਵੀ। ਸਾਡੇ ਉਸ ਖਿੱਤੇ 'ਚ ਔਡ ਨੰਬਰ 'ਤੇ ਹੁੰਦੀ ਹੈ, ਜਿਵੇਂ 2021 'ਚ ਹੋਣੀ ਹੈ, 2011 'ਚ ਹੋਈ ਸੀ। ਇਹ ਈਵਨ ਨੰਬਰ 'ਤੇ ਕਰਦੇ ਨੇ। ਔਰ ਇਸ ਜਿਹੜਾ ਉਹਨਾਂ ਦਾ ਸੈਂਸਸ ਬਿਊਰੋ ਹੈ, ਉਹਨਾਂ ਨੇ ਫੈਸਲਾ ਕੀਤਾ ਹੈ ਕਿ ਵੀ 2020 ਦੀ ਸੈਂਸਸ ਦੇ ਵਿੱਚ ਸਿੱਖਾਂ ਦੇ ਲਈ ਇੱਕ ਅੱਡ ਖਾਨਾ ਐਥਨੀਸਿਟੀ, ਜਿਸ ਨੂੰ ਕਿ ਉਹਨਾਂ ਦੀ ਇੱਕ ਅੱਡ ਐਥਨਿਕ ਹੋਂਦ ਹੈ, ਕਿਉਂਕਿ ਅਮਰੀਕਾ 'ਚ ਚਰਚ ਤੇ ਸਟੇਟ ਦੋਨੋਂ ਸੈਪਰੇਟ ਨੇ। ਇਸ ਲਈ ਕਨਸਟੀਟਿਊਸ਼ਨਲੀ ਇਸ ਲਈ ਇੱਥੇ ਧਰਮ ਦਾ ਖਾਨਾ ਨਹੀਂ ਹੁੰਦਾ, ਮਜ਼ਹਬ ਦਾ ਖਾਨਾ ਨਹੀਂ ਹੁੰਦਾ, ਜਦੋਂ ਕਿ ਇੰਗਲੈਂਡ ਦੀ ਸੈਂਸਸ ਦੇ ਵਿੱਚ ਹੁੰਦਾ ਹੈ, ਭਾਰਤ ਪਾਕਿਸਤਾਨ ਦੇ ਵਿੱਚ ਹੁੰਦਾ ਹੈ, ਕੈਨੇਡਾ 'ਚ ਵੀ ਹੁੰਦਾ ਹੈ, ਆਸਟ੍ਰੇਲੀਆ 'ਚ ਵੀ ਹੁੰਦਾ ਹੈ। ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਇੰਨੇ ਸਿੱਖ ਇੰਗਲੈਂਡ 'ਚ ਨੇ, ਇੰਨੇ ਦੂਜੇ ਨੇ ਕਿ ਆਸਟ੍ਰੇਲੀਆ 'ਚ ਨੇ ਜਾਂ ਕੈਨੇਡਾ 'ਚ ਨੇ, ਕਿਉਂਕਿ ਉਹਦੇ 'ਚ ਜਿਹੜਾ ਜਦੋਂ ਗਿਣਤੀ ਕਰਦੇ ਨੇ ਤਾਂ ਉਹਦੇ 'ਚ ਇਹ ਵੀ ਪੁੱਛਿਆ ਜਾਂਦਾ ਤੁਹਾਡਾ ਮਜ਼ਹਬ ਕੀ ਹੈ। ਭਾਵੇਂ ਜਿਹਨਾਂ ਦਾ ਨਹੀਂ ਹੁੰਦਾ ਉਹ ਆਪਣੇ ਆਪ ਨੂੰ ਨਾਸਤਕ ਵੀ ਕਹਿੰਦੇ ਨੇ, ਉਹ ਵੀ ਗਿਣਤੀ ਅੱਡ ਹੁੰਦੀ ਹੈ। ਪਰ ਅਮਰੀਕਾ 'ਚ ਐਸਾ ਕੋਈ ਨਹੀਂ ਹੈ। ਲੇਕਿਨ ਇਹ ਇੱਕ ਬੜਾ ਜ਼ਰੂਰੀ ਪਾਰਟ ਵੀ ਸੀ ਕਿ ਸਿੱਖ ਜਿਨ੍ਹਾਂ ਨੂੰ ਹੁਣ ਇੱਥੇ ਜਿੰਨੇ ਇੰਡੀਅਨ ਲੀਡਰ ਔਰ ਜਦੋਂ ਇਹਨਾਂ ਦੇ ਪੋਲੀਟੀਕਲ ਲੀਡਰਾਂ ਨੂੰ ਅਪਰੋਚ ਕਰਦੇ ਨੇ, ਉਹ ਕਹਿਣਗੇ 3 ਮਿਲੀਅਨ ਇੰਡੀਅਨ ਅਮਰੀਕਨਸ, ਉਹ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਇੰਡੀਅਨ ਬਣਾਇਆ ਹੁੰਦਾ ਹੈ, ਦੂਜਿਆਂ ਨੂੰ ਵੀ, ਔਰ ਕਈ ਹਾਲਤਾਂ 'ਚ ਈਵਨ ਜਿਹੜੇ ਮੁਸਲਮਾਨ ਵੀ ਉਹਨਾਂ ਦੇ ਇੰਡੀਅਨ ਕੈਟਾਗਰੀ 'ਚ ਹੁੰਦੇ ਨੇ, ਭਾਵੇਂ ਉਹ ਪਾਕਿਸਤਾਨੀ ਬੰਗਲਾਦੇਸ਼ੀ ਹੋਣ। ਸੋ ਇੱਕ ਬੜੀ ਇੰਪੋਰਟੈਂਟ ਡਿਵੈਲਪਮੈਂਟ ਹੈ ਕਿ ਸਿੱਖਾਂ ਨੂੰ ਐਜ਼ ਏ ਸੈਪਰੇਟ ਐਥਨੀਸਿਟੀ, ਔਰ ਇਹ ਓਵਰਨਾਈਟ ਨਹੀਂ ਹੋਇਆ। ਹੁਣ ਇਹਦੀ ਸਿਗਨੀਫੀਕੈਂਸ ਕੀ ਹੈ ਸੈਪਰੇਟ ਐਥਨੀਸਿਟੀ ਦੀ? ਜਾਂ ਦੂਜਾ, ਅੱਜ ਹੀ ਮੈਂ ਰੇਡੀਓ ਪ੍ਰੋਗਰਾਮ ਅੱਜ ਦੀ ਆਵਾਜ਼ ਟੋਰਾਂਟੋ ਤੋਂ ਹੈ ਔਰ ਮੈਂ ਪਿਛਲੇ 22-23 ਸਾਲ ਤੋਂ ਉਹਦੇ ਤੇ ਲਗਾਤਾਰ ਹੁੰਦਾ ਹੈ, ਹਰ ਬੁੱਧਵਾਰ ਆਲਮੋਸਟ 40 ਮਿੰਟ ਦਾ ਇੰਟਰਵਿਊ ਹੁੰਦਾ। ਸੋ ਅੱਜ ਵੀ ਇਸ ਦੇ ਉੱਤੇ ਸਵਾਲ ਸੀ ਤੇ ਮੈਂ ਇੱਕਦਮ ਮੈਨੂੰ ਇਹ ਖਿਆਲ ਆਇਆ, ਮੈਂ ਕਿਹਾ ਵੀ ਅੰਗਰੇਜ਼ਾਂ ਨੇ 1849 ਦੇ ਵਿੱਚ ਜਿਹੜਾ ਹੈ ਉਹ ਪੰਜਾਬ ਹੜੱਪਿਆ ਧੋਖੇ ਦੇ ਨਾਲ, ਔਰ ਫਿਰ ਉਹਨਾਂ ਨੇ ਪਹਿਲੀ, ਜੇ ਮੈਂ ਗਲਤ ਨਾ ਹੋਵਾਂ 1861 ਜਾਂ 1871, ਇਹ ਦੋਨਾਂ 'ਚ ਕਨਫਿਊਜ਼ਨ ਹੈ ਮੇਰੇ ਮਾਈਂਡ 'ਚ, ਪਹਿਲੀ ਸੈਂਸਸ ਮਰਦਮਸ਼ੁਮਾਰੀ ਉਹਨਾਂ ਨੇ ਭਾਰਤ ਦੇ ਵਿੱਚ ਜਿਹੜੀ ਕਰਵਾਈ, ਜਿਹਦੇ 'ਚ ਜ਼ਾਹਰ ਹੈ ਪੰਜਾਬ ਵੀ ਆਇਆ, ਉਹ 1861 ਸੀ। ਔਰ ਉਹਦੇ 'ਚ ਕਿਉਂਕਿ ਸਿੱਖਾਂ ਦਾ ਰਾਜ ਤਾਜ਼ਾ ਗਿਆ ਸੀ, ਇੱਕਦਮ ਅੰਗਰੇਜ਼ ਮਿਸ਼ਨਰੀ ਜਿਹੜੇ ਕਨਵਰਟ ਕਰਨ ਤੇ ਲੱਗੇ ਹੋਏ ਸੀ, ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਕੇ ਇੰਗਲੈਂਡ ਤੋੜ ਦਿੱਤਾ ਔਰ ਦਰਬਾਰ ਸਾਹਿਬ ਦੇ ਬਾਹਰ ਵੀ ਉਹ ਆਪਣਾ ਇੱਕ ਬੁੰਗਾ ਜਿਹਦੇ 'ਚ ਉਹ ਪਾਦਰੀ ਬੈਠ ਗਏ
ਔਰ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। 1860ਵਿਆਂ ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਆਰੀਆ ਸਮਾਜੀ ਸਵਾਮੀ ਦਿਆਨੰਦ ਗੁਜਰਾਤ ਦਾ ਜੰਮਿਆ ਪੰਡਤ ਪੰਜਾਬ ਆ ਗਿਆ, ਉਹਨੇ ਚੈਲੰਜ ਸ਼ੁਰੂ ਕਰ ਦਿੱਤਾ। ਔਰ ਉਸ ਵੇਲੇ ਦੇ ਪ੍ਰੋਮੀਨੈਂਟ ਸਿੱਖ ਜਿਹੜੇ ਨੇ, ਜਿਨ੍ਹਾਂ 'ਚ ਭਾਈ ਦਿੱਤ ਸਿੰਘ ਵਰਗੇ ਜਿਹੜੇ ਬਾਦ ਸਿੰਘ ਸਭਾ ਲਹਿਰ ਦੇ ਬਾਨੀਆਂ 'ਚ ਆਏ, ਉਹ ਵੀ ਆਰੀਆ ਸਮਾਜ ਵੱਲ ਝੁਕੇ, ਉਧਰ ਬਣ ਗਏ, ਕਿਉਂਕਿ ਮੂਰਤੀ ਪੂਜਾ ਉਹ ਨਹੀਂ ਸੀ ਕਰਦੇ, ਜ਼ਾਤ ਪਾਤ ਨਹੀਂ ਸੀ ਯਕੀਨ ਰੱਖਦੇ, ਵਿਮਨ ਐਮਪਾਵਰਮੈਂਟ ਤੋਂ ਲੱਗਿਆ ਇਹ ਵੀ ਸਿੱਖੀ ਦੇ। ਪਰ ਜਦੋਂ ਤੁਹਾਡਾ ਰਾਜ ਭਾਗ ਨਹੀਂ ਹੁੰਦਾ, ਤੁਸੀਂ ਭੰਬਲ ਭੂਸੇ 'ਚ ਹੁੰਦੇ ਹੋ, ਫਿਰ ਇਸ ਕਿਸਮ ਦਾ ਵਾਪਰਦਾ। ਫਿਰ ਬੰਗਾਲ ਦੇ ਵਿੱਚ ਰਵਿੰਦਰਨਾਥ ਟੈਗੋਰ ਦਾ ਪਿਓ ਦਵਿੰਦਰਨਾਥ ਤੇ ਇੱਕ ਰਾਜਾ ਰਾਮ ਮੋਹਨ ਰਾਏ ਆ ਗਿਆ, ਉਹਨਾਂ ਨੇ ਇੱਕ ਨਵਾਂ ਧਰਮ ਬ੍ਰਹਮੋ ਸਮਾਜ, ਉਹਦੇ 'ਚ ਵੀ ਜ਼ਾਤ ਪਾਤ ਨਹੀਂ ਸੀ, ਮੂਰਤੀ ਪੂਜਾ ਨਹੀਂ ਸੀ, ਅੰਗਰੇਜ਼ਾਂ ਨਾਲ ਵੀ ਦੋਸਤੀ, ਨਵਾਂ ਕਾਨਸੈਪਟ। ਔਰ ਪੰਜਾਬ ਦੀ ਅਰਿਸਟੋਕ੍ਰੇਸੀ 'ਚੋਂ ਜਿਵੇਂ ਦਿਆਲ ਸਿੰਘ ਮਜੀਠੀਆ, ਜਿਹਨੇ ਜਿਹੜਾ ਟ੍ਰਿਬਿਊਨ ਦਾ ਵੀ ਜਿਹਦੇ ਨਾਂ ਤੇ ਚੱਲਦੀ ਹੈ ਟਰਸਟ, ਦਿਆਲ ਸਿੰਘ ਲਾਇਬ੍ਰੇਰੀ ਹੈ ਲਾਹੌਰ 'ਚ, ਦਿਆਲ ਸਿੰਘ ਕਾਲਜ ਹੈ ਲਾਹੌਰ 'ਚ, ਉਹ ਬ੍ਰਹਮੋ ਸਮਾਜ 'ਚ ਵੜ ਗਿਆ। ਸਨਾਤਨੀ ਹਿੰਦੂ ਮੂਰਤੀ ਪੂਜਾ ਵਾਲੇ ਸ਼ਰਧਾ ਰਾਮ ਫਲੋਰੀ ਤੇ ਦੂਜੇ ਜਿਹਨੇ ਜਿਹੜਾ ਉਹ ਜੈ ਜਗਦੀਸ਼ ਹਰੇ, ਸਵਾਮੀ ਜੈ ਜਗਦੀਸ਼ ਹਰੇ ਜਿਹੜੀ ਆਰਤੀ ਆ ਉਹਦੀ ਲਿਖੀ ਹੋਈ, ਉਹ ਪੰਜਾਬ 'ਚ ਆ ਕੇ ਸਿੱਖ ਗੁਰੂ ਔਰ ਸਿੱਖ ਫੇਥ ਦੇ ਉੱਤੇ ਅਟੈਕ, ਈਵਨ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਲਿਆ ਕੇ ਮੂਰਤੀਆਂ ਰੱਖ ਦਿੱਤੀਆਂ। ਹੁਣ ਉਸ ਦੌਰ ਦੇ ਵਿੱਚ ਜਦੋਂ ਪਹਿਲੀ ਸੈਂਸਸ ਹੋਈ ਤਾਂ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ। ਉਸ ਤੋਂ ਅਗਲੇ 'ਚ ਹੋਈ ਜਦੋਂ 10 ਸਾਲ ਬਾਅਦ ਜਿਹੜੀ ਹੈ 1871 'ਚ, ਤੇ ਪਹਿਲੀ ਨਾਲੋਂ ਵੀ ਆਬਾਦੀ ਘਟ ਗਈ। ਔਰ ਜਿਹੜੇ ਅੰਗਰੇਜ਼ ਐਕਸਪਰਟ ਸੀ ਉਸ ਖਿੱਤੇ ਦੇ, ਉਹਨਾਂ ਨੇ ਕਿਹਾ ਵੀ ਜਿਸ ਤੇਜ਼ੀ ਨਾਲ ਸਿੱਖਾਂ ਦੀ ਆਬਾਦੀ ਘਟ ਰਹੀ ਹੈ, ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਇਸ ਸਦੀ ਦੇ ਮੁੱਕਣ ਤੱਕ ਸਿੱਖ ਨਾਂ ਦਾ ਧਰਮ ਕੋਈ ਦੁਨੀਆ ਤੇ ਐਗਜ਼ਿਸਟ ਨਹੀਂ ਕਰੇਗਾ। ਹੁਣ ਮੈਂ ਇੱਕ ਅੰਕੜਿਆਂ ਦੀ ਗੱਲ ਕਰ ਰਿਹਾ ਕਿ ਸੈਂਸਸ ਕਿਉਂ ਇੰਪੋਰਟੈਂਟ। ਹੁਣ ਇਹ ਇੱਕ ਗੱਲ ਜਿਹੜੇ ਸਿੱਖ ਰਿਫਾਰਮਰ ਪਹਿਲਾਂ ਹੀ ਲੱਗੇ ਹੋਏ ਸੀ ਇਸ ਪਾਸੇ, ਉਹਨਾਂ ਨੂੰ ਲੱਗਿਆ ਕਿ ਵੀ ਨਹੀਂ, ਸਾਨੂੰ ਕੁਝ ਕਰਨ ਦੀ ਲੋੜ ਹੈ। ਔਰ ਫਿਰ ਜਿਸ ਤੇਜ਼ੀ ਨਾਲ ਸਿੰਘ ਸਭਾ ਲਹਿਰ, ਐਜੂਕੇਸ਼ਨ ਦੀ ਕਮੀ ਸੀ, ਖਾਲਸਾ ਸਕੂਲਾਂ ਦਾ ਖਾਲਸਾ ਕਾਲਜ 1892-93 ਚ ਹੋਂਦ ਚ ਆਇਆ, ਖਾਲਸਾ ਸਕੂਲ ਬਣੇ, ਸਿੰਘ ਸਭਾ ਮੂਵਮੈਂਟ ਤੋਂ ਬਾਅਦ ਚੀਫ ਖਾਲਸਾ ਦੀਵਾਨ ਆ ਗਿਆ, ਇੱਕ ਸਿੱਖਾਂ ਦਾ ਤਬਕਾ ਆਜ਼ਾਦੀ ਲਈ ਤੁਰ ਪਿਆ, ਗਦਰੀ ਬਾਬੇ ਇੱਥੋਂ 20ਵੀਂ ਸਦੀ ਦੀ ਬਿਗਨਿੰਗ, ਫਿਰ ਅਕਾਲੀ ਲਹਿਰ ਤੱਕ ਮਹੰਤਾਂ ਤੋਂ ਗੁਰਦੁਆਰੇ ਲੈਣ ਦੀ ਮੂਵਮੈਂਟ ਸ਼ੁਰੂ ਹੋਈ। ਔਰ ਇਹ ਜਿਉਂ-ਜਿਉਂ ਚੈਲੰਜ ਸਿੱਖਾਂ ਨੂੰ ਸਾਹਮਣੇ ਆਇਆ, ਆਪਣੇ ਧਰਮ ਦੀ ਉਹਨਾਂ ਨੇ ਓਰੀਜਨਲ ਫਾਰਮ ਨੂੰ ਸਮਝਣਾ ਸ਼ੁਰੂ ਕੀਤਾ, ਜਿਹਦੇ ਲਈ ਸਿੰਘ ਸਭਾ ਮੂਵਮੈਂਟ ਦੀ ਬਹੁਤ ਵੱਡੀ ਦੇਣ ਹੈ ਕਿ 20ਵੀਂ ਸਦੀ ਦੀ ਬਿਗਨਿੰਗ ਤੱਕ ਪਹੁੰਚਦੇ ਆ, ਜਦੋਂ ਫਿਰ 1891 ਤੋਂ ਬਾਅਦ 2001 ਦੀ ਸੈਂਸਸ ਹੋਈ, 2011 ਦੀ ਹੋਈ, ਫਿਰ ਆਬਾਦੀ ਜਿਹੜੀ ਉਹ ਵੱਧਦੀ ਚਲੀ ਗਈ, ਕਿਉਂਕਿ ਜਿਹੜੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਇੱਧਰ ਉੱਧਰ ਭੰਬਲ ਭੂਸੇ 'ਚ ਸੀ, ਉਹ ਵਾਪਸ ਖਲੋਣੇ ਸ਼ੁਰੂ ਹੋ ਗਏ। ਔਰ ਉਹਨਾਂ ਦੇ ਵਿੱਚ ਇੱਕ ਫਖਰ ਹੋਇਆ ਵੀ ਅਸੀਂ ਫਿਰ ਜਿਹੜੇ ਆ ਜਦੋਂ ਸੈਪਰੇਟ ਇਲੈਕਟੋਰੇਟ ਬਣਿਆ ਵੋਟਾਂ ਲਈ 1931, ਉਦੋਂ ਤੱਕ ਸਿੱਖਾਂ ਦੀ 1909 ਦੇ ਵਿੱਚ ਆਨੰਦ ਮੈਰਿਜ ਐਕਟ ਬਣਿਆ, ਸਿੱਖ ਧਰਮ ਦੀ ਹੋਂਦ ਕਬੂਲੀ ਗਈ। ਫਿਰ ਸਿੱਖਾਂ ਨੂੰ ਅੱਡ ਨਾ ਸਿਰਫ ਉਹਨਾਂ ਨੇ ਮਜ਼ਹਬ ਦੇ ਤੌਰ ਦੇ ਉੱਤੇ ਰੈਕਗਨਾਈਜ਼ ਕੀਤਾ, ਵੋਟਾਂ ਵੇਲੇ ਸਿੱਖਾਂ ਦੇ ਸੈਪਰੇਟ ਇਲੈਕਟੋਰੇਟ, ਸਿੱਖ ਆਪਣੇ ਨੁਮਾਇੰਦੇ ਖੁਦ ਚੁਣਦੇ ਸੀ, ਜਿਵੇਂ ਮੁਸਲਮਾਨਾਂ ਦਾ ਵੀ ਸੈਪਰੇਟ ਇਲੈਕਟੋਰੇਟ ਸੀ। ਫਿਰ 1970 'ਚ ਮੈਨੂੰ ਯਾਦ ਹੈ, ਮੈਂ ਉਦੋਂ ਸ਼ਾਇਦ ਪ੍ਰੀ ਮੈਡੀਕਲ ਸੀ, 1968-69 ਦਾ ਸਾਲ ਹੋਏਗਾ, ਜਦੋਂ ਖੁਸ਼ਵੰਤ ਸਿੰਘ ਜਿਹੜਾ ਪ੍ਰੋਮੀਨੈਂਟ ਜਰਨਲਿਸਟ, ਉਹ ਇਲਸਟ੍ਰੇਟਿਡ ਵੀਕਲੀ ਦਾ ਐਡੀਟਰ ਬਣਿਆ। ਇਹ ਉਹ ਪੀਰੀਅਡ ਸੀ ਕਿਉਂਕਿ 47 ਤੋਂ ਬਾਅਦ 40% ਕੌਮ ਵੈਸੇ ਹੀ ਬੇਘਰੀ ਹੋਈ, ਮੋਰਚੇ ਸ਼ੁਰੂ ਹੋਏ, ਕ੍ਰਿਮੀਨਲ ਟ੍ਰਾਈਬ ਬਣਾ ਦਿੱਤਾ, ਸਟਰਗਲਿੰਗ ਸੀ, ਨੈਗੇਟਿਵ ਪ੍ਰੋਪੇਗੈਂਡਾ ਬਹੁਤ ਚੱਲ ਰਿਹਾ ਸੀ, ਸਿੱਖਾਂ ਦੇ ਮੁੰਡਿਆਂ ਨੇ ਸਿਰ ਮੁਨਾਣੇ ਸ਼ੁਰੂ ਕਰਤੇ। ਉਹ ਜਿਹੜੇ ਖਾਲਸਾ ਸਕੂਲਾਂ ਕਾਲਜਾਂ ਦੇ ਵਿੱਚ ਵੀ ਮਾਹੌਲ ਬਿਲਕੁਲ ਉਧਰੋਂ ਕਾਮਰੇਡ ਆ ਗਏ, ਕਮਿਊਨਿਸਟਾਂ ਦਾ ਦਬਾਅ ਬਣ ਗਿਆ। ਔਰ 1968 ਜਾਂ 69 ਦੇ ਪੀਰੀਅਡ 'ਚ ਖੁਸ਼ਵੰਤ ਸਿੰਘ ਨੇ ਇੱਕ ਇਲਸਟ੍ਰੇਟਿਡ ਵੀਕਲੀ ਦਾ ਇਸ਼ੂ ਕੱਢਿਆ, ਉਹਦੇ ਫਰੰਟ ਪੇਜ ਤੇ, ਮੈਂ ਅੱਜ ਵੀ ਉਹਦਾ ਮੈਨੂੰ ਟਾਈਟਲ ਯਾਦ ਹੈ, ਸਿੱਖਿਜ਼ਮ ਔਨ ਦਾ ਕ੍ਰਾਸ ਰੋਡਸ, ਕਿ ਸਿੱਖ ਧਰਮ ਇਸ ਵੇਲੇ ਚੁਰਾਹੇ ਤੇ ਖਲੋ ਗਿਆ। ਔਰ ਉਹਦੇ 'ਚ ਉਹਨੇ ਕਨਕਲੂਡ ਕੀਤਾ ਸੀ ਕਿ ਜਿਸ ਤੇਜ਼ੀ ਨਾਲ ਸਿੱਖਾਂ 'ਚ ਪਤਤਪੁਣਾ ਵੱਧ ਰਿਹਾ ਹੈ, ਸਿੱਖੀ ਤੋਂ ਦੂਰ ਹੋ ਰਹੇ ਨੇ, ਇਸ ਸਦੀ ਦੇ ਅੰਤ ਤੱਕ, 20ਵੀਂ ਸਦੀ ਦੀ ਉਹ ਗੱਲ ਕਰ ਰਿਹਾ, ਸਿੱਖ ਜਿਹੜੇ ਨੇ ਉਹ ਮਿਊਜ਼ੀਅਮ ਦੇ ਵਿੱਚ ਦੇਖੇ ਜਾਣਗੇ, ਕਿ ਸਿੱਖਾਂ ਦੀਆਂ ਤਸਵੀਰਾਂ ਹੋਣਗੀਆਂ ਕਿ ਵੀ ਇਹ ਹੈਗਾ ਧਰਮ ਨਹੀਂ ਰਹੇਗਾ। ਰੱਬ ਨੇ ਰਹਿਮਤ ਕੀਤੀ, 70ਵਿਆਂ ਦੇ ਐਂਡ ਤੱਕ ਪਹੁੰਚਦਿਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉੱਭਰੇ, ਉਹੀ ਸਿੱਖ ਉਸੇ ਧਰਤੀ ਦੇ ਜਾਏ ਫਿਰ ਜਿਹੜੇ ਨੇ, ਜਿਵੇਂ ਉਹਨਾਂ ਨੇ ਹੈਡ ਔਨ ਟੱਕਰ ਲਈ ਹਕੂਮਤ ਦੇ ਨਾਲ,
ਉਹ ਹੁਣ ਇੰਦਰਾ ਗਾਂਧੀ ਜਾਂ ਜਨਰਲ ਵੈਦ ਜਾਂ ਖੁਸ਼ਵੰਤ ਸਿੰਘ ਵੀ ਮਾਰ ਗਿਆ, ਉਹਨੂੰ ਦੱਸਦੇ ਹੋਣਗੇ ਜ਼ਰੂਰ ਕਿ ਵੀ ਤੂੰ ਤਾਂ ਕਹਿੰਦਾ ਸੀ ਇਹਨਾਂ ਨੇ ਮੁਕਾ ਦੇਣਾ ਸੀ, ਤਾਂ ਫਾਈਨਲੀ ਮੁਕਾਉਣ ਲਈ ਹਮਲਾ ਕੀਤਾ ਸੀ, ਇਹ ਤਾਂ ਸਾਨੂੰ ਹੀ ਲੈ ਬੈਠੇ। ਔਰ ਉਸ ਸਾਰੇ ਚੋਂ ਜੂਨ 84 ਤੋਂ ਬਾਅਦ ਬੇਸ਼ੱਕ ਸਾਡਾ ਨੁਕਸਾਨ, ਇੱਕ ਜਨਰੇਸ਼ਨ, ਲੱਖ 1.5 ਲੱਖ ਸਾਡਾ ਮੁੰਡਾ ਮਾਰ ਦਿੱਤਾ ਹੈ, ਪੰਜਾਬ ਰੋਲ ਕੇ ਰੱਖ ਦਿੱਤਾ ਹੈ, ਪਰ ਇਸ ਸਾਰੇ ਚੋਂ ਸਾਡੀ ਤਾਕਤ ਉੱਭਰੀ। ਦੁਨੀਆ ਭਰ ਦੇ ਵਿੱਚ ਸਾਡੀ ਇੱਕ ਪਛਾਣ ਦੀ ਲੜਾਈ ਨਹੀਂ, ਆਪਣੇ ਆਪ ਨੂੰ ਅਸਰਟ ਕਰਨ ਦੀ ਲੜਾਈ ਸਾਹਮਣੇ ਆਈ। ਔਰ ਅੱਜ ਨਾ ਸਿਰਫ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ, ਜੇ ਅਸੀਂ ਵਰਾ 2019 ਨੂੰ ਦੇਖੀਏ ਕਿਵੇਂ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਮਾਨਤਾ ਹੋਈ ਹੈ, ਕਿਵੇਂ ਕਰਤਾਰਪੁਰ ਕੋਰੀਡੋਰ, ਜਦੋਂ ਪਾਕਿਸਤਾਨ ਦੇ ਪੋਲੀਟੀਸ਼ੀਅਨਸ ਕਹਿੰਦੇ ਨੇ ਅਸੀਂ ਕੋਈ ਇੰਡੀਆ ਨਾਲ ਸਮਝੌਤਾ ਨਹੀਂ ਕੀਤਾ, ਅਸੀਂ ਸਿੱਖ ਕੌਮ ਨਾਲ ਕੀਤਾ, ਤੇ ਇਹ ਸਾਡੀ, ਔਰ ਅੱਜ ਅਮਰੀਕਾ 'ਚ 50 ਤੋਂ ਜ਼ਿਆਦਾ ਕਾਂਗਰਸਮੈਨ ਸਿੱਖ ਕਾਕਸ ਦੇ ਮੈਂਬਰ ਹੋਣ, ਇੰਗਲੈਂਡ ਦੇ ਵਿੱਚ ਜਿਹੜੇ ਨੇ ਸਾਡੇ 2 ਸਿਟਿੰਗ MP ਹੋਣ, ਕੈਨੇਡਾ 'ਚ 4 ਮਿਨਿਸਟਰ ਹੋਣ, 18-19 MP ਹੋਣ, ਆਸਟ੍ਰੇਲੀਆ ਹੋਏ, ਨਿਊਜ਼ੀਲੈਂਡ ਹੋਏ, ਮੈਸਾਚੂਸਟਸ ਦੀ ਅਸੈਂਬਲੀ, ਨਿਊ ਜਰਸੀ, ਕਨੈਟੀਕਟ, ਪੈਨਸਿਲਵੇਨੀਆ, ਜਿਸ ਹੱਦ ਤੱਕ ਜਾ ਕੇ ਅੱਜ ਸਿੱਖਾਂ ਦੀ ਤੂਤੀ ਬੋਲਦੀ ਹੈ। ਅਸੀਂ ਬੇਘਰੇ ਹੁੰਦੇ ਹੋਏ ਵੀ ਸਾਡੀ ਕੌਮ ਜਿਹੜੀ ਹੈ ਉਹ ਇਸ ਵੇਲੇ ਇੱਕ ਤਾਕਤਵਰ ਰੁਤਬਾ ਰੱਖਦੀ ਹੈ। ਔਰ ਇਸ ਸਾਰੇ ਪੀਰੀਅਡ 'ਚ ਇੰਗਲੈਂਡ ਦੇ ਵਿੱਚ, ਕਿਉਂਕਿ ਉੱਥੇ ਧਰਮ ਦਾ ਖਾਨਾ ਵੀ ਹੈ, ਸਿੱਖ ਪੋਲੀਟੀਕਲੀ ਉਹਨਾਂ ਨੇ ਪੋਲੀਟੀਕਲ ਪਾਰਟੀ ਵੀ ਸਿੱਖ ਫੈਡਰੇਸ਼ਨ ਫਲੋਟ ਕੀਤੀ ਹੈ। ਉਹਨਾਂ ਦੀ ਕੋਸ਼ਿਸ਼ ਸੀ ਪਿਛਲੇ 8-10 ਸਾਲ ਤੋਂ ਕਿ ਸੈਂਸਸ ਦੇ ਖਾਨੇ 'ਚ ਇੱਕ ਗੱਲ ਤੁਰੀ ਕਿ ਅਸੀਂ ਇੰਡੀਆ ਨਾਲ ਨਹੀਂ, ਅਸੀਂ ਇੰਡੀਅਨ ਨਹੀਂ, ਔਰ ਇਹ ਅਸੀਂ ਲੇਬਲ ਨਹੀਂ ਆਪਣੇ ਤੇ ਲਾਉਣਾ। ਔਰ ਮੈਨੂੰ ਯਾਦ ਹੈ ਕਿ ਜਦੋਂ ਸਿੱਖ ਕਾਕਸ, ਕਾਂਗਰੈਸ਼ਨ ਸਿੱਖ ਕਾਕਸ ਬਣਾਉਣ ਦਾ ਮੂਵ ਸੀ, ਔਰ ਕਾਂਗਰਸ ਵੂਮਨ ਜੂਡੀ ਚਾਓ ਦੀ ਚੇਅਰਪਰਸਨ ਸੀ, ਦੋਨੋਂ ਹੀ ਪਾਰਟੀਆਂ ਰਿਪਬਲਿਕਨ ਔਰ ਡੈਮੋਕ੍ਰੈਟ ਦੇ ਚੇਅਰ ਨੇ ਉਹਦੇ ਤੇ, ਔਰ ਉਸ ਵੇਲੇ ਇੰਡੀਆ ਦੀ ਐਂਬੈਸਡਰ ਅਨੁਪਮਾ ਰਾਓ ਜਿਹੜੀ ਇੱਥੇ ਸੀ, ਉਹ ਜੂਡੀ ਚਾਓ ਦੇ ਕੋਲ ਗਈ, ਉਹ ਕਹਿੰਦੇ ਜੀ ਆਲਰੇਡੀ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ, ਤੁਸੀਂ ਸਿੱਖ ਕਾਕਸ, ਉਹਨੇ ਕਿਹਾ ਜੀ ਇਹ ਜਿਹੜਾ 9/11 ਹੋਇਆ ਹੈ, ਸਿੱਖਾਂ ਦੇ ਬੱਚੇ ਬੁਲੀ ਹੁੰਦੇ ਨੇ ਸਕੂਲਾਂ 'ਚ, ਹੇਟ ਕ੍ਰਾਈਮ ਹੈ, ਦੂਜਾ ਉਹਨਾਂ ਦੇ ਮਸਲੇ ਨੇ, ਉਹਨਾਂ ਨੂੰ ਲੱਗਦਾ ਵੀ ਇੰਡੀਆ ਕਾਕਸ ਕੋਈ ਰਿਜ਼ੋਲਵ ਨਹੀਂ ਕਰਦੀ, ਅਸੀਂ ਆਪਣੀ ਹੋਂਦ ਰੱਖਣੀ। ਸੋ ਮੈਂ ਸਮਝਦਾ ਹਾਂ ਵੀ ਇਹ ਕਿੰਨੀ ਤਕਲੀਫ ਉਹਨਾਂ ਨੂੰ ਹੋਈ, ਜ਼ਾਹਰ ਹੈ ਕਿ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਰੁਕਵਾਉਣ ਦੀ, ਕਦੀ ਆਰਗੇਨਾਈਜੇਸ਼ਨ ਵੀ ਸਿੱਖਾਂ ਵਿਚਲੀ ਜਿਹੜੀ ਹੈ ਉਹਨੇ 6 ਮਹੀਨੇ ਇਹਨੂੰ ਡਿਲੇ ਕਰਵਾਇਆ, ਪਰ ਅਲਟੀਮੇਟਲੀ ਉਹ ਕਾਕਸ ਵੀ ਬਣੀ। ਇੰਗਲੈਂਡ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਬੜੀ ਕਾਮਯਾਬੀ ਨਾਲ 170 ਤੋਂ ਜ਼ਿਆਦਾ ਬ੍ਰਿਟਿਸ਼ MP ਵੀ ਸਪੋਰਟ ਕਰਦੇ ਸੀ ਕਿ ਉਹਨਾਂ ਦੀ ਸੈਂਸਸ ਦੇ ਵਿੱਚ ਸਿੱਖ ਜਿਹੜੇ ਨੇ ਸੈਪਰੇਟ ਐਥਨੀਸਿਟੀ, ਧਰਮ ਤਾਂ ਲਿਖਿਆ ਹੀ ਜਾਂਦਾ ਉੱਥੇ ਕਿ ਸਾਡੀ ਐਥਨੀਸਿਟੀ ਡਿਫਰੈਂਟ ਹੈ ਇਹਨਾਂ ਨਾਲੋਂ, ਇਹਨਾਂ ਦਾ ਅਸੀਂ ਸਟਾਕ ਨਹੀਂ ਹੈ। ਇਹਨੂੰ ਸੁਬਰਾਮਨਿਅਮ ਸਵਾਮੀ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਵੀ ਉਹ ਹਰ ਇੱਕ ਨੂੰ ਕਹੀ ਜਾਂਦਾ ਇੱਥੇ ਹਰ ਇੱਕ ਦਾ DNA ਹਿੰਦੂ ਹੈ, ਤੇ ਕਿਹਾ ਜੀ ਤੁਹਾਡਾ ਹਿੰਦੂ ਰੱਖੋ, ਸਾਡਾ ਤੁਹਾਡੇ ਨਾਲ ਹੈ ਹੀ ਨਹੀਂ, DNA ਵੀ ਨਹੀਂ ਹੈ ਸਾਡਾ ਤੁਹਾਡੇ ਵਾਲਾ, ਅਸੀਂ ਆਪਣੀ, ਸਾਡੀ ਹੋਂਦ ਹੈ, ਸਾਡਾ ਆਪਣਾ ਮਜ਼ਹਬ ਹੈ, ਆਪਣੀ ਤਹਿਜ਼ੀਬ ਹੈ। ਸੋ ਇੰਗਲੈਂਡ 'ਚ ਜਿੱਤ ਹੁੰਦਿਆਂ ਅਖੀਰ 'ਚ ਉਹਨਾਂ ਨੇ ਲਾਰਡ ਇੰਦਰਜੀਤ ਸਿੰਘ ਔਰ 1-2 ਹੋਰ ਐਸੇ ਖੜੇ ਕਰ ਦਿੱਤੇ ਜਿਨ੍ਹਾਂ ਨੇ ਡਿਬੇਟ ਜਿਹੀ ਪਾ ਕੇ ਉਹਨੂੰ ਜਿਹੜਾ ਉਹ ਟੈਂਪਰੇਰੀਲੀ ਸਟਾਲ ਕੀਤਾ ਹੈ। ਹੁਣ ਬੇਸ਼ੱਕ ਉਹ ਲੀਗਲ ਕੋਰਟ 'ਚ ਜਾ ਰਹੇ ਨੇ, ਪਰ ਮੈਂ ਸਮਝਦਾ ਵੀ ਅਮਰੀਕਾ ਦੇ ਵਿੱਚ, ਮੈਨੂੰ ਯਾਦ ਹੈ ਕਿ 2010 ਦੇ ਵਿੱਚ ਜਦੋਂ ਸੈਂਸਸ ਸ਼ੁਰੂ ਹੋਣੀ ਸੀ, ਉਸ ਤੋਂ ਕੁਝ ਮਹੀਨੇ ਪਹਿਲਾਂ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਦੇ ਸਟਾਫ ਅਟਰਨੀ ਜਿਹੜੇ ਨੇ, ਉਹਨੇ ਜਸਜੀਤ ਸ਼ਾਇਦ ਉਹਨਾਂ ਦਾ ਨਾਮ ਸੀ, ਉਹਨਾਂ ਨੇ ਇਸ ਨੂੰ ਸ਼ੁਰੂ ਕੀਤਾ। ਪਰ ਉਦੋਂ ਸੈਂਸਸ ਵਾਲਿਆਂ ਨੇ ਕਿਹਾ ਦੇਖੋ ਅਸੀਂ ਸਿੰਪੈਥਾਈਜ਼ ਕਰਦੇ ਹਾਂ ਤੁਹਾਡੇ ਨਾਲ, ਅਸੀਂ ਸਮਝਦੇ ਹਾਂ ਤੁਹਾਡੀ ਵੱਖਰੀ ਹੋਂਦ ਹੋਣੀ ਚਾਹੀਦੀ ਹੈ, ਲੇਕਿਨ ਇਟਸ ਟੂ ਲੇਟ ਨਾਓ। ਸੋ ਇਹ ਕ੍ਰੈਡਿਟ ਯੂਨਾਈਟਿਡ ਸਿੱਖਸ ਨੂੰ ਜਾਂਦਾ ਹੈ ਕਿ ਉਹਨਾਂ ਨੇ ਇਸ ਵਾਰ ਇਸ ਦੇ ਉੱਤੇ ਕੰਮ ਕੀਤਾ ਹੈ, ਉਹਨਾਂ ਦੇ ਹੈੱਡਕੁਆਟਰ ਨਾਲ ਰਾਬਤਾ ਰੱਖਿਆ, ਸੈਂਸਸ ਬਿਊਰੋ ਦੇ ਲਗਾਤਾਰਤਾ ਨਾਲ ਜੋ ਇਨਫੋਰਮੇਸ਼ਨ ਉਹਨਾਂ ਨੂੰ ਚਾਹੀਦੀ ਸੀ ਉਹ ਦਿੱਤੀ। ਔਰ ਅੱਜ ਜਦੋਂ ਇੰਡੀਅਨ ਮੀਡੀਆ ਵੀ ਉਹਨਾਂ ਦੀ PTI ਔਰ ਟ੍ਰਿਬਿਊਨ ਇਹ ਖਬਰ ਦਿੰਦੀ ਹੈ Sikhs to be counted as separate ethnic group in US census for first time, ਕਿ ਪਹਿਲੀ ਵਾਰ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਿੱਖਾਂ ਨੂੰ ਇੱਕ ਅੱਡ ਐਥਨੀਸਿਟੀ, ਇਹ ਬਹੁਤ ਵੱਡੀ ਗੱਲ ਹੈ, ਇਹ ਮਜ਼ਹਬ ਤੋਂ ਉੱਪਰ ਦੀ ਗੱਲ ਹੈ। ਇਹਦੇ ਨਾਲ ਅਸੀਂ ਇੰਡੀਆ ਨਾਲੋਂ ਮਜ਼ਹਬ ਦੇ ਨਾਤੇ ਤਾਂ ਪਹਿਲਾਂ ਹੀ ਸੰਬੰਧ ਤੋੜਿਆ ਹੋਇਆ ਸੀ, ਇਹ ਵੀ ਟੁੱਟਦਾ ਹੈ। ਔਰ ਇਹ ਹੈ ਫॉर द फर्स्ट टाइम Sikhs in US will be counted as a separate ethnic group in the 2020 census, an organization of the minority committee said on Tuesday, describing it as a milestone moment. ਔਰ ਇਹ ਸਿੱਖ ਸੁਸਾਇਟੀ ਆਫ ਸੈਨ ਡਿਏਗੋ ਬਲਜੀਤ ਸਿੰਘ ਨੇ ਕਿਹਾ ਕਿ ਵੀ ਇਹਦੇ ਨਾਲ ਬਾਕੀਆਂ ਦੀ ਵੀ ਜਿਹੜਾ ਰਾਹ ਪੱਧਰਾ ਹੋ ਗਿਆ, ਜਿਹੜੀਆਂ ਸੈਪਰੇਟ ਐਥਨੀਸਿਟੀਜ਼ ਨੇ। ਔਰ ਯੂਨਾਈਟਿਡ ਸਿੱਖਸ ਨੇ ਇਸ ਦੇ ਉੱਤੇ ਕਿਹਾ ਕਿ ਦਿਸ ਵਿਲ ਬੀ ਦਾ ਫਸਟ ਟਾਈਮ the minority group will be counted and coded in the US census,
A delegation of United Sikhs has held several meetings with the US Census in the recent past, with the last one being on January 6th in San Diego. It is clear that a separate code is needed to ensure an accurate count of Sikhs in the United States, recognizing a unique identity, said US Census Deputy Director Ron Jarman. ਹੁਣ ਅਸੀਂ ਸਮਝਦੇ ਹਾਂ ਕਿ 1 ਮਿਲੀਅਨ ਦੇ ਲਗਭਗ ਸਿੱਖ ਅਮਰੀਕਾ 'ਚ ਰਹਿੰਦੇ ਨੇ। ਜੀ ਇਸ ਗੱਲ ਦੀ ਪੋਸੀਬਿਲਿਟੀ ਹੈ, ਹਾਲਾਂ ਇਹ ਸੈਂਸਸ ਹੁਣ ਤੋਂ 3 ਮਹੀਨੇ ਬਾਅਦ ਇਸ ਦੀ ਸ਼ੁਰੂਆਤ ਹੋਣੀ ਹੈ, ਆਨਲਾਈਨ ਰਜਿਸਟ੍ਰੇਸ਼ਨ ਵੀ ਹੋਣੀ ਹੈ ਔਰ ਅਦਰਵਾਈਜ਼ ਵੀ ਡੋਰ ਟੂ ਡੋਰ ਵੀ ਹੁੰਦਾ ਹੈ। ਉਹਦੇ 'ਚ ਯੂਨਾਈਟਿਡ ਸਿੱਖਸ ਇਹ ਐਫਰਟ ਕਰ ਰਿਹਾ ਹੈ ਕਿ ਵੀ ਈਵਨ ਵਲੰਟੀਅਰ ਔਰ ਜਿਹੜੇ ਸੈਂਸਸ ਪੇ ਵੀ ਕਰਦੇ ਨੇ ਸ਼ਾਇਦ ਉਹ ਵੀ ਉਹਨੂੰ ਜੁਆਇਨ ਕਰਨ। ਸੋ ਹਾਲਾਂ ਜਿਹੜੇ ਇੱਥੇ ਵੀ ਇੱਕ ਦੋ ਵਿਰੋਧ ਕਰਨ ਵਾਲੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਵੀ ਕ੍ਰੈਡਿਟ ਕੋਈ ਹੋਰ ਨਾ ਲੈ ਜਾ, ਉਹਨਾਂ ਨੇ ਮੈਨੂੰ ਵੀ ਕਾਲ ਕੀਤਾ ਕਿ ਜੀ ਦੇਖੋ ਅਸੀਂ ਮਿਲੀਅਨ ਕਹਿੰਦੇ ਆ, ਹੁਣ ਤੱਕ ਸਾਡਾ ਮਿਲੀਅਨ ਦਾ ਚੱਲ ਰਿਹਾ ਕਿ 10 ਲੱਖ ਨੇ, ਜੇ ਉਹਦੇ 'ਚ ਗਿਣਤੀ ਘਟ ਗਈ ਮੈਂ ਕਿਹਾ ਫੇਰ ਕੀ ਹੋ ਗਿਆ, ਮਿਲੀਅਨ ਦਾ ਤੁਹਾਨੂੰ ਸਕਾਲਰਸ਼ਿਪ ਦਿੰਦੇ ਜਾਂ ਤੁਹਾਨੂੰ ਉਹਦਾ ਕੀ ਮੈਂ ਕਿਹਾ ਕੋਈ ਗੱਲ ਨਹੀਂ, ਜੇ ਇਸ ਵਾਰ ਘੱਟ ਵੀ ਹੋਏ ਪਹਿਲਾਂ ਤਾਂ ਕੈਂਪੇਨ ਕਰੋ 3 ਮਹੀਨੇ ਗੁਰਦੁਆਰਿਆਂ ਹਰ ਪਾਸੇ ਕਿ ਵੀ ਜਿੱਥੇ ਤੁਸੀਂ ਕਾਊਂਟ ਕਰਾਉਣਾ ਹੈ ਐਥਨੀਸਿਟੀ ਦੇ ਥੱਲੇ ਸਮਝਾਉਣਾ ਪਏਗਾ, ਸਿੱਖ ਲਿਖੋ। ਮੈਂ ਕਿਹਾ ਵੀ ਇਹ ਜਿਹੜੀ ਵੀ ਚੀਜ਼ ਸਾਨੂੰ ਹਿੰਦੂਆਂ ਨਾਲੋਂ ਅੱਡ ਕਰਦੀ ਹੈ, ਇੰਡੀਆ ਦਾ ਜਿਹੜਾ ਲੇਬਲ ਹੈ ਲਾਉਂਦੀ ਹੈ, ਉਹ ਵੈਲਕਮ ਹੈ, ਉਹ ਕੋਈ ਵੀ ਹੋਏ। ਔਰ ਜਿਹੜੀ ਤਕਲੀਫ ਇਹਨਾਂ ਨੂੰ ਹੈ, ਮੈਂ ਟ੍ਰਿਬਿਊਨ ਦੀ ਸਟੋਰੀ ਦੇਖ ਰਿਹਾ ਸੀ, ਉਹਦੇ ਥੱਲੇ 6-7 ਕਾਮੈਂਟ ਸੀ ਜਦੋਂ ਮੈਂ ਸਵੇਰੇ ਸਟੋਰੀ ਦੇਖੀ ਔਰ ਉਹ ਜ਼ਾਹਰ ਹੈ ਹਿੰਦੂ ਨਾਵਾਂ ਥੱਲੇ ਸੀ। ਇੰਨੀ ਤਕਲੀਫ ਹੈ ਉਹਨਾਂ ਨੂੰ। ਉਹ ਕਹਿੰਦੇ ਸਿੱਖਾਂ ਨੇ ਹੁਣ ਸਾਡੇ ਨਾਲੋਂ ਟੁੱਟ ਕੇ ਜਿਹੜੇ ਆਪਣੇ ਨਵੇਂ ਦੋਸਤ ਬਣਾਏ ਨੇ ਮੁਸਲਮਾਨ, ਉਹਨਾਂ ਦੇ ਅਰਬ ਐਨਸੈਸਟਰ ਲਿਖਾਓ ਆਪਣੇ ਆਪ। ਮਤਲਬ ਇਹ ਉਹਨਾਂ ਦੀ ਕੋਈ ਕਹਿ ਰਿਹਾ ਕਿ ਜੀ ਇਹ ਜੇ KP ਗਿੱਲ ਹੁੰਦਾ ਤੇ ਇਹ ਘੱਟੋ ਘੱਟ ਜਿਹੜੇ ਬਾਹਰ ਇੱਥੋਂ ਗਏ ਨੇ ਉੱਥੇ ਜਾ ਕੇ ਉਹਨਾਂ ਨੇ ਪੰਗਾ ਪਾਇਆ ਅਮਰੀਕਾ, ਉਹਨਾਂ ਨੂੰ ਕਾਬੂ ਕਰ। ਸੋ ਉਹ ਗੱਲ ਉਹਦੀ ਅੰਬੇਦਕਰ ਦੀ ਹੈ ਕਿ ਜਦੋਂ ਇਹਨਾਂ ਨੂੰ ਤਕਲੀਫ ਹੋ ਰਹੀ ਹੋਏ ਉਦੋਂ ਸਮਝੋ ਕਿ ਕੁਝ ਬਹੁਤ ਵਧੀਆ ਹੋ ਰਿਹਾ। ਸੋ ਮੇਰਾ ਇਹੀ ਕਹਿਣਾ ਹੈ ਕਿ ਵੀ ਇੱਕ ਤਾਂ ਜਦੋਂ ਸੈਂਸਸ ਸ਼ੁਰੂ ਹੁੰਦੀ ਹੈ ਆਪਣੇ ਆਪ ਨੂੰ, ਆਪਣੇ ਪਰਿਵਾਰ ਬੱਚਿਆਂ ਨੂੰ ਰਜਿਸਟਰ ਵੀ ਕਰਾਓ, ਸੈਂਸਸ ਜ਼ਾਹਰ ਹੈ, ਲੇਕਿਨ ਜਿਹੜਾ ਉਹਨਾਂ ਦਾ ਖਾਨਾ ਉਹਦੇ ਆਪ ਨੂੰ ਉਹਦੇ 'ਚ ਆਪਣੇ ਆਪ ਨੂੰ ਸਿੱਖ ਲਿਖਾਓ, ਕਿਉਂਕਿ ਇਹ ਜਦੋਂ ਗਿਣਤੀ ਅਲਟੀਮੇਟਲੀ ਹੋਏਗੀ ਇਸ ਦੇ ਨਾਲ ਹੋਰ ਵੀ ਪ੍ਰਿਵਿਲੇਜ ਜੁੜਦੇ ਨੇ, ਸਾਡੀ ਆਪਣੀ ਅਲੱਗ ਆਈਡੈਂਟੀਟੀ ਵੀ ਸਾਹਮਣੇ ਆਉਂਦੀ ਹੈ। ਪਲੱਸ ਫਿਰ ਕੁਝ ਜਿਹੜੇ ਨੇ ਜਿਹੜਾ ਸੈਂਸਸ ਡਾਟਾ ਹੁੰਦਾ ਹੈ, ਅੱਜ ਕੱਲ੍ਹ ਉਹਨੂੰ ਡਾਟਾ ਮਾਈਨਿੰਗ ਕਹਿੰਦੇ ਨੇ, ਉਹਦੇ ਤੋਂ ਬਾਅਦ ਬਹੁਤ ਸਾਰੀ ਫੰਡਿੰਗ ਕੌਣ ਕਿੱਥੇ, ਕਿਉਂਕਿ ਇਸ ਵੇਲੇ ਸਿੱਖਾਂ ਦੇ ਖਿਲਾਫ ਸਭ ਤੋਂ ਜ਼ਿਆਦਾ ਹੀਟ ਕ੍ਰਾਈਮ ਨੇ ਪਰਸੈਂਟੇਜ ਵਾਈਜ਼, ਸਾਡੀ ਲੁੱਕ ਕਰਕੇ ਉਹਨਾਂ ਨੂੰ ਜਿਹੜੀ ਹੈ ਉਹ ਕਿੰਨੇ ਮਰਡਰ ਹੋਏ ਨੇ, ਅਟੈਕ ਹੁੰਦੇ ਨੇ ਬੱਚਿਆਂ ਦੀ, ਕਿਉਂਕਿ ਬੱਚੇ ਪੱਗਾਂ ਬੰਨ੍ਹ ਕੇ ਜਾਂਦੇ ਨੇ ਜਾਂ ਪਟਕੇ ਹੁੰਦੇ ਨੇ, ਬੁਲਿੰਗ ਹੁੰਦੀ ਹੈ ਸਕੂਲਾਂ ਦੇ ਵਿੱਚ ਔਰ ਦੂਸਰੇ। ਸੋ ਇੱਥੇ ਫਿਰ ਉਹ ਫੰਡ ਅਲਾਟ ਹੁੰਦੇ ਨੇ ਕਿ ਜੀ ਜੇ ਤੁਸੀਂ ਅਗੇਂਸਟ ਬੁਲਿੰਗ ਟੀਚਿੰਗ ਲਾਣੀ ਹੈ ਜਾਂ ਕੋਈ ਹੋਰ ਫੈਸਿਲਿਟੀਜ਼ ਦੇਣੀਆਂ ਨੇ, ਲੈਂਗੁਏਜ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਭਾਈ ਕਿੰਨੇ ਨੇ ਕੀ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਵਧਾਈ ਦੀ ਹੱਕਦਾਰ ਹੈ ਜਿਨ੍ਹਾਂ ਨੇ ਇਸ ਯੂਨੀਕ ਪ੍ਰਾਪਤੀ ਨੂੰ ਪ੍ਰਾਪਤ ਕੀਤਾ ਔਰ ਇਸ ਗੱਲ ਨੇ ਜਿਹੜਾ ਸਾਡਾ ਮਾਣ ਵੀ ਵਧਾਇਆ। ਔਰ ਅਮਰੀਕਾ ਦੇ ਵਿੱਚ ਜਿੱਥੇ ਅਸੀਂ ਕਦੇ 1880ਵਿਆਂ 'ਚ ਸਿੱਖ ਪਹਿਲਾਂ ਜਦੋਂ ਰੇਲ ਲਾਈਨ ਔਰ ਦੂਸਰੀ ਸੀ ਉਦੋਂ ਆਏ, ਕੁਝ ਪੈਨਾਮਾ ਕੈਨਾਲ ਦੇ ਨਾਲ ਵੀ ਜੋੜਦੇ ਨੇ, ਲੇਕਿਨ 20ਵੀਂ ਸਦੀ ਦੀ ਬਿਗਨਿੰਗ 'ਚ ਫਿਰ ਗਦਰ ਪਾਰਟੀ ਔਰ ਦੂਸਰਾ ਬ੍ਰਿਟਿਸ਼ ਕੋਲੰਬੀਆ ਤੋਂ ਕੈਲੀਫੋਰਨੀਆ ਆਏ। ਪਰ ਅੱਜ ਜੇ ਅਮਰੀਕਾ ਦੇ ਵਿੱਚ ਅਸੀਂ ਪੋਲੀਟੀਕਲੀ ਇੰਨੇ ਪਾਵਰਫੁਲ ਹਾਂ ਕਿ ਸਿੱਖ ਕਾਂਗਰੈਸ਼ਨਲ ਕਾਕਸ ਐਗਜ਼ਿਸਟ ਕਰਦੀ ਹੈ। ਜੇ ਅੱਜ ਕਪਲ ਆਫ ਸਟੇਟਸ ਦੇ ਵਿੱਚ ਨਵੰਬਰ 84 ਨੂੰ ਸਿੱਖ ਜੈਨੋਸਾਈਡ ਮੰਨਿਆ ਗਿਆ ਹੈ, ਗੁਰੂ ਨਾਨਕ ਸਾਹਿਬ ਦੇ ਡੇ ਨੂੰ ਵਰਲਡ ਇਕੁਆਲਿਟੀ ਡੇ ਜਿਵੇਂ ਮੈਸਾਚੂਸਟਸ ਦੀ ਅਸੈਂਬਲੀ ਨੇ ਐਲਾਨਿਆ, ਸਿੱਖਾਂ ਨੂੰ ਐਜ਼ ਏ ਹੇਟ ਕ੍ਰਾਈਮ ਵੀ ਇੱਕ ਵੱਖਰੀ ਕੈਟਾਗਰੀ 'ਚ ਹੁਣ ਕਾਊਂਟ ਹੋਣੇ ਸ਼ੁਰੂ ਹੋਏ ਨੇ, ਪਹਿਲਾਂ ਉਹ ਬਿਲਕੁਲ ਇੱਕ ਡਿਫਰੈਂਟ ਲਾਈਨ ਦੇ ਉੱਤੇ ਸੀ। ਔਰ ਇਸ ਦੇ ਨਾਲ ਜਿਹੜਾ ਪੋਲੀਟੀਕਲੀ ਜੇ ਦੇਖਣਾ ਹੋਇਆ, ਅਟਰਨੀ ਜਨਰਲ ਨਿਊ ਜਰਸੀ ਸਟੇਟ ਦਾ ਅਟਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ, ਇਹ ਸਭ ਤੋਂ ਵੱਡਾ ਅਹੁਦਾ ਇਸ ਲੈਵਲ ਦੇ ਉੱਤੇ ਹੈ। ਪੋਲੀਟੀਕਲ ਪ੍ਰੋਸੈਸ ਦੇ ਵਿੱਚ ਕਾਉਂਸਲਮੈਨ, ਮੇਅਰ, ਕਈ ਪਾਸੇ ਮੇਅਰ ਵੀ ਜਿਹੜੇ ਨੇ ਨਿਊ ਜਰਸੀ 'ਚ ਵੀ ਸਿੱਖ ਮੇਅਰ ਹੈ ਰਵੀ ਸਿੰਘ ਭੱਲਾ। ਸੋ ਕੁੱਲ ਮਿਲਾ ਕੇ ਸਾਡਾ ਪੋਲੀਟੀਕਲ ਮਾਰਚ ਵੀ ਅੱਗੇ ਚੱਲ ਰਿਹਾ ਔਰ ਇਹ ਐਜ਼ ਏ ਸੈਪਰੇਟ ਸਿੱਖ ਐਥਨੀਸਿਟੀ ਸਾਡਾ US ਸੈਂਸਸ ਬਿਊਰੋ ਵੱਲੋਂ ਰੈਕਗਨਾਈਜ਼ ਕਰਨਾ, ਇਹ ਵੀ ਸਾਡੀ ਇੱਕ ਬਹੁਤ ਵੱਡੀ ਸਟਰੈਂਥ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਦੀ ਕਾਮਯਾਬੀ ਦੇ ਲਈ ਸਾਨੂੰ ਬਹੁਤ ਮਿਹਨਤ ਕਰਨੀ ਪਏਗੀ। ਇਸ ਦੇ ਲਈ ਵੱਧ ਤੋਂ ਵੱਧ ਜਿਹੜਾ ਹੈ ਉਹ ਆਪਣੇ ਜਿਹੜਾ ਉਸ ਐਥਨੀਸਿਟੀ ਦੇ ਥੱਲੇ ਸਿੱਖ ਲਿਖਾਣਾ
ਔਰ ਬਹੁਤ ਜਿਹੜੀਆਂ ਜ਼ਰੂਰੀ ਹੈ। ਕੋਈ ਵਿਰੋਧ ਕਰਨ ਵਾਲੇ ਨੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਵੀ ਤੁਹਾਡੀ ਗੇਮ ਹੁਣ ਓਵਰ। ਅਜੇ ਹੋ ਸਕਦਾ ਐਂਡ ਤੱਕ ਇੰਡੀਅਨ ਗਵਰਨਮੈਂਟ ਇੱਥੇ ਵੀ ਉਹਨੂੰ ਅਨਡੂ ਕਰਨ ਦੀ ਕੋਸ਼ਿਸ਼ ਕਰੇ, ਪਰ ਜਿਵੇਂ ਮੈਨੂੰ ਦੱਸਿਆ ਗਿਆ ਹੈ ਕਿ ਆਲਰੇਡੀ ਫਾਰਮਸ ਵਗੈਰਾ ਛਪ ਚੁੱਕੇ ਨੇ। ਪਰ ਮੈਂ ਸਮਝਦਾ ਹਾਂ ਵੀ ਦੁਸ਼ਮਣ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਨਹੀਂ ਚਾਹੀਦਾ। ਕਰਨਾ ਚਾਹੀਦਾ। ਹੁਣ ਉਹਨਾਂ ਨੇ ਪਹਿਲਾਂ ਇੱਥੇ ਨਵਜੋਤ ਸਿੰਘ ਸਰਨਾ ਇੱਕ ਸਿੱਖ ਪੱਗ ਵਾਲਾ ਐਂਬੈਸਡਰ ਸੀ ਔਰ ਉਹਦੀ 2 ਸਾਲ ਟਰਮ ਸੀ, ਉਹਨੂੰ 1 ਸਾਲ ਹੋਰ 3 ਸਾਲ ਕਰਤਾ। ਉਹਨੂੰ ਤੋਰਿਆ ਪਿਛਲੇ ਸਾਲ ਜਨਵਰੀ 'ਚ ਹਰਸ਼ਵਰਧਨ ਸ਼੍ਰਿੰਗਲਾ ਆਇਆ ਔਰ ਹੁਣ ਉਹਨੂੰ ਤੋੜ ਦਿੱਤਾ ਹੈ। ਉਹ ਜੀ ਫੋਰਨ ਸੈਕਟਰੀ ਬਣ ਗਿਆ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਇੱਕ ਹੋਰ ਟਰਬਨਡ ਸਿੱਖ ਤਰਨਜੀਤ ਸਿੰਘ ਸੰਧੂ, ਉਹ ਹੁਣ ਅਮਰੀਕਾ ਦੇ ਵਿੱਚ ਅੱਜ ਹੀ ਐਂਬੈਸਡਰ ਅਪਾਇੰਟ ਕੀਤਾ ਹੈ ਜੀ ਇੰਡੀਆ ਨੇ। ਔਰ ਜ਼ਾਹਰ ਹੈ ਕਿ ਵੀ ਜਿੱਥੇ ਸਿੱਖਾਂ ਨੂੰ ਉੱਥੇ ਹਾਇਰ ਅਹੁਦਿਆਂ ਦੇ ਨੇੜੇ ਨਹੀਂ ਲੱਗਣ ਦਿੰਦੇ, ਪਏ। ਇੱਥੇ ਪੱਗ ਵਾਲੇ ਐਂਬੈਸਡਰ ਲਾਣਾ। ਹਾਲਾਂ ਚਲੋ ਉਹਨਾਂ ਦਾ ਕਰੀਅਰ ਹੈ ਫੋਰਨ ਸਰਵਿਸ ਚੋਂ, ਹਰ ਕੋਈ ਅਮਰੀਕਾ ਵਰਗੀ ਪ੍ਰਾਈਜ਼ਡ ਹੈ, ਲੇਕਿਨ ਸਾਨੂੰ ਇਸ ਮਾਮਲੇ ਤੋਂ ਖਬਰਦਾਰ ਹੋਣ ਦੀ ਲੋੜ ਵੀ ਹੈ ਕਿਉਂਕਿ ਜਿਹੜੀ ਸਿੱਖਾਂ ਦਾ ਮਾਰਚ ਹੈ ਆਪਣੀ ਆਜ਼ਾਦੀ ਦਾ, ਔਰ ਜਿਸ ਪਾਸੇ ਵੱਲ ਅਸੀਂ ਜਾ ਰਹੇ ਉਹਨੂੰ ਰੋਕਣ ਦੇ ਲਈ ਫਿਰ ਜਿੱਥੇ ਫਸਲ ਹੁੰਦੀ ਹੈ, ਝੋਨਾ ਹੁੰਦਾ ਹੈ, ਨਾਲ ਫਿਰ ਨਦੀਨ ਵੀ ਹੁੰਦਾ ਹੈ, ਕਾਂਗ ਕੰਗਿਆਰੀਆਂ ਵੀ ਨਾਲ ਨੇ, ਔਰ ਨਾਲ ਦੇ ਨਾਲ ਜਿੱਥੇ ਸਰਦਾਰ ਨੇ ਉੱਥੇ ਗਦਾਰ ਵੀ ਨੇ, ਪੂਰੇ ਨਾਲ ਨਿਕਲਣੇ ਨੇ। ਸੋ ਸਾਨੂੰ ਇਸ ਪਾਸਿਓਂ ਵੀ ਖਬਰਦਾਰ ਹੋਣ ਦੀ ਲੋੜ ਹੈ ਕਿ ਜਿਹੜਾ ਗਵਰਨਮੈਂਟ ਇੰਟਰਫੇਰੈਂਸ ਹੈ ਐਮਬੈਸੀ ਕੌਂਸੂਲੇਟ ਦੂਜੇ ਤੀਜੇ ਲੈਵਲ ਤੇ ਸਾਡੇ ਸਿੱਖ ਮਾਮਲਿਆਂ 'ਚ, ਉਹਨਾਂ ਤੋਂ ਵੀ ਖਬਰਦਾਰ ਹੋਈਏ। ਜਿਹੜਾ ਤੁਹਾਡੇ ਖੱਬੇ ਸੱਜੇ ਤੁਹਾਨੂੰ ਆ ਕੇ ਕਹਿੰਦਾ ਵੀ ਹੁਣ ਆ ਤੈਨੂੰ ਵੀਜ਼ਾ ਲੈ ਦਈਏ, ਇੱਕ ਵਾਰੀ ਘੂਰ ਕੇ ਉਹਦੇ ਵੱਲ ਦੇਖ ਜ਼ਰੂਰ ਲਓ। ਉਹਨੂੰ ਦੱਸ ਦਿਓ ਕਿ ਵੀ ਇਹ ਵੀਜ਼ੇ ਤੇ ਵਿਕਣ ਵਾਲੇ ਸਿੱਖ ਨਹੀਂ ਹੈਗੇ। ਹੋਣਗੇ ਜਿਹੜੇ ਵਿਕਦੇ ਨੇ, ਕਈ ਤਾਂ ਵੈਸੇ ਹੀ ਮੁਫਤ 'ਚ ਵਿਕ ਜਾਂਦੇ ਨੇ, ਆਧਾਰ 'ਚ ਵਿਕਣ ਵਾਲੇ ਵੀ ਹੋਣਗੇ, ਲੇਕਿਨ ਮੈਂ ਸਮਝਦਾ ਹਾਂ ਵੀ ਉਹ ਜਿਨ੍ਹਾਂ ਨੇ ਕੌਮ ਨੂੰ ਆਜ਼ਾਦੀ ਦਿਵਾਉਣ ਦੇ, ਜਿਨ੍ਹਾਂ ਨੇ ਉਹ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਜਿਹੜਾ ਆਪਣਾ ਆਧਾਰ ਬਣਾਇਆ ਹੋਇਆ, ਉਹ ਇਸ ਪਾਸੇ ਵੱਲ ਤੁਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਯੂਨਾਈਟਿਡ ਸਿੱਖਸ ਨੇ ਇਹ ਸਿੱਖ ਆਲਣਾ ਤਾਮੀਰ ਕਰਨ ਦੇ ਵਿੱਚ ਵੱਡਾ ਤਿਣਕਾ ਚੁਣ ਕੇ ਜਿਹੜਾ ਉਹ ਸਾਰਿਆਂ ਦੇ ਵਿੱਚ ਪਾਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਣੇ ਆਪਣੇ ਪ੍ਰੇਤ। ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।